बिस्मिल्लाहिर्रहमानिर्रहीम। अल्लाहुम्मा सल्ली अला सय्यिदना मुहम्मद व आलिहि व इत्तरतिही बेअदाद कुल्ले मालूमिल्लाह का अस्तगफिरुल्लाह अल्लज़ी ला इलाहा इल्ला हुवल हय्युल क़य्यूम तूबा ला या हय्यु या क़य्यूम। सलाम अलैकुम जी, तुहाडा भरा जवेद इकबाल चट्ठा पंजाबी सांझा तो। अज मैं ते मेरियां सांझा अज अपने पिंड आईयां ने ते अपने डेरे बैठे हैं। पिंड आण के एहसास हुंदा सानूं असीं शहर शिफ्ट हो गए हैं। ਚੱਕ ਚੱਕੀ ਆ, ਸਾਡੇ ਬੱਚੇ, ਸਾਡੇ ਭਤਰੀਏ, ਸਾਡੇ ਭਰਾ, ਸਾਡੀਆਂ ਵੱਡੀਆਂ ਪੀੜ੍ਹੀਆਂ ਤੇ ਟੁਰ ਗਈਆਂ ਦੁਨੀਆ ਤੋਂ, ਲੇਕਿਨ ਰੀਤ ਮੁੰਡਿਆਂ ਸਾਡਿਆਂ ਨੇ ਉਹ ਰੱਖੀ। ਪਿੰਡ ਵਿੱਚ ਸਾਡੇ 'ਚ ਇੰਨਾ ਕੁ ਸਲੂਕ ਇਤਫਾਕ ਹੈਗਾ ਕਿ ਅਸੀਂ ਰਿਸ਼ਤੇਦਾਰੀਆਂ ਵਿੱਚ ਜੁੜੇ ਹੋਏ ਆਪੇ ਸਾਰੇ। ਜੱਟਾਂ ਦਾ ਪਿੰਡ ਹੈ ਪਿਓਰ, ਸਾਰੇ ਪਿਆਰ ਮੁਹੱਬਤ ਕਰਨ ਵਾਲੇ ਲੋਕ ਨੇ। ਜਿਹੜੇ ਬੱਚੇ ਮੇਰੇ ਕੋਲ ਬੈਠੇ ਨੇ, ਕੋਈ ਭਤਰੀਏ ਨੇ ਮੇਰੇ ਕੋਲ, ਪੜ੍ਹਾਉਂਦੇ ਨੇ, ਕੋਈ ਆਪਣੇ ਭਾਈ ਨੇ। ਅਲਹਮਦੁਲਿਲਾ ਇਹਨਾਂ ਨੇ ਉਹ ਰੀਤ ਕਾਇਮ ਰੱਖੀ, ਪਿਆਰ ਵੰਡਿਆ, ਮੁਹੱਬਤ ਵੰਡੀ ਚੱਕ ਦੇ ਵਿੱਚ। ਸਭ ਤੋਂ ਅੱਛੀ ਚੀਜ਼ ਜਿਹੜੀ ਆ ਗਈ, ਜਿਹੜੀ ਸਾਡੇ ਵੱਡੇ ਵੀ ਨਹੀਂ ਕਰ ਸਕੇ, ਉਹ ਤੋਂ ਖੈਰ ਸਲੂਕ ਇਤਫਾਕ ਹੈਗਾ ਸੀ। ਜਿਹੜੀ ਪਿੰਡ 'ਚ ਇੱਕ ਦੋ ਬੰਦੇ ਗੱਲ ਕਰ ਲਈ ਸਿਆਣੇ ਨੇ ਮੰਨੀ ਜਾਂਦੀ ਸੀ। ਇਹ ਸਾਡਾ ਮੇਰਾ ਭਤਰੀਆ ਸਈਦ ਚੱਠਾ, ਇਹ ਮੁਦੱਸਰ ਬੁੱਟਰ ਸਾਹਿਬ, ਇਹ ਮੁੰਡੇ ਬੱਚੇ ਨੇ। ਇਹ ਮੁੰਡਾ ਸਹੇਬ ਹੈ, ਇਹ ਵਕਾਰ ਚੱਠਾ ਨੰਬਰਦਾਰ ਸਾਡੇ ਪਿੰਡ ਦਾ। ਇਹ ਬੱਚਾ ਮੇਰਾ, ਕੀ ਨਾਂ ਤੁਹਾਡਾ? ਆਲਮ ਸਿੱਧੂ ਭਾਈ ਲਿਆਕਤ ਦਾ ਬੇਟਾ। ਇਹੋ ਕੰਮ ਸਾਡੇ ਪਿੰਡ 'ਚ ਰਹਿੰਦੀਆਂ ਨੇ। ਕੋਈ ਇੱਕ ਅੱਧਾ ਹੋਰ ਹੋਵੇ ਤੇ ਮੇਰੇ ਜ਼ਿਹਨ 'ਚ ਨਹੀਂ। ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਨਾ, ਇਹਨਾਂ ਨੂੰ ਮੈਂ ਦਾਦ ਦੇਣਾ ਕਿ ਇਸ ਹਾਲਾਤ ਦੇ ਵਿੱਚ, ਮਹਿੰਗਾਈ ਦੇ ਦੌਰ ਦੇ ਵਿੱਚ, ਇਹਨਾਂ ਬੱਚਿਆਂ ਨੇ ਆਪਣੀ ਇੱਕ ਕਮੇਟੀ ਬਣਾਈ ਪਿੰਡ 'ਚ, ਵੈਲਫੇਅਰ ਸੁਸਾਇਟੀ, ਜਿਹਦੇ ਵਿੱਚ ਸਾਰੇ ਪਿੰਡ ਵਿੱਚ ਸਫਾਈ ਸੁਥਰਾਈ, ਲਾਈਟਾਂ ਦਾ ਇੰਤਜ਼ਾਮ, ਕਬਰਸਤਾਨ ਦੀ ਸਫਾਈ ਤੇ ਪਾਣੀ ਦਾ ਇੰਤਜ਼ਾਮ। ਖਾਸ ਤੌਰ ਤੇ ਸਾਡੇ ਇਲਾਕੇ 'ਚ ਪਾਣੀ ਦਾ ਧਾੜ ਦਾ ਇਲਾਕਾ ਸਾਡਾ, ਤੇ ਪਾਣੀ ਮਿੱਠੇ ਨਹੀਂ ਹੈਗੇ। ਕੌੜੇ ਪਾਣੀ ਦੂਰੋਂ ਪੰਪ ਲਿਆ ਕੇ ਇਹਨਾਂ ਨੇ ਆਪਣੀ ਮਦਦ ਆਪ ਤਹਿਤ, ਐਡੇ ਕੋਈ ਇੱਥੇ ਕੋਈ ਮਾਲਦਾਰ ਲੋਕ ਨਹੀਂ ਹੈਗੇ, ਕੋਈ ਪੈਸੇ ਵਾਲੇ ਲੋਕ ਨਹੀਂ ਕਿ ਜਿਹੜੇ ਮਤਲਬ ਕੰਮ ਕਰ ਲੈਣਗੇ। ਇੱਕ ਬੰਦਾ ਜਾ ਕੇ ਸਾਰੇ ਪਿੰਡ ਨੂੰ ਸਪਲਾਈ ਵੰਡ, ਲੇਕਿਨ ਲੋਕਾਂ ਬੱਚਿਆਂ ਨੇ ਜ਼ਕਾਤ ਇਕੱਠੀ ਕਰਕੇ, ਪੁਸ਼ਰ ਇਕੱਠਾ ਕਰਕੇ, ਬੜੇ ਨਮਾਜ਼ੀ ਪਰਹੇਜ਼ੀ ਬੱਚੇ ਸਾਡੇ ਅਲਹਮਦੁਲਿਲਾ, ਬੜੇ ਨੇਕ ਨੀਤੀ ਨਾਲ, ਬੜੇ ਖਲੂਸ ਦੇ ਆਪਣਾ ਦਿਲ ਦੇ ਨਾਲ, ਇਹ ਇੱਕ ਦੂਸਰੇ ਨਾਲ ਪਿਆਰ ਨੇ। ਸਾਡੇ ਪਿੰਡਾਂ ਥਾਵਾਂ 'ਚ ਗਰੋਬਾਜ਼ੀ ਹੁੰਦੀ ਹੈ, ਵਾਹ ਸਾਡਾ ਪਿੰਡ ਹੈ, ਕਿਸੇ ਨਾਲ ਸਾਡਾ ਕੋਈ ਇੱਥੇ ਫਸਾਦ, ਕੋਈ ਝਗੜਾ ਨਹੀਂ ਹੁੰਦਾ। ਤੇ ਅਸੀਂ ਬੜੇ ਖੁਸ਼ ਹੁੰਦੇ ਪਿੰਡ ਆਣ ਕੇ। ਅਸੀਂ ਹਫ਼ਤੇ 'ਚ 2 ਹਫ਼ਤੇ ਜਾਂਦੇ ਨੇ ਸ਼ਹਿਰ ਜਾ ਕੇ, ਸਾਨੂੰ ਇਸ ਨਹੀਂ ਲੱਭਦੀ ਚੀਜ਼ਾਂ ਜਿਹੜੀਆਂ ਸਾਨੂੰ ਪਿੰਡ 'ਚ ਲੱਭਦੀਆਂ ਨੇ। ਮੈਂ ਆਪਣੇ ਭਤੀਜੇ ਨਾਲ ਗੱਲ ਕਰਾਂਗਾ, ਉਸ ਤੋਂ ਬਾਅਦ ਮੁਦੱਸਰ ਨਾਲ ਗੱਲ ਕਰਾਂਗਾ ਵੀ ਸਾਡਾ ਬੱਚਾ ਹੈ ਮਾਸ਼ਾਅੱਲਾ, ਕਿ YouTube ਦੇ ਉੱਤੇ ਵੀ ਆ ਰਿਹਾ, ਟਿਕਟਾਕਰ ਵੀ ਆ, ਤੇ ਫੇਸਬੁੱਕ ਦੇ ਉੱਤੇ ਵੀ ਮਾਸ਼ਾਅੱਲਾ ਚੈਨਲ ਇਹਨਾਂ ਦਾ। ਉਹਨਾਂ ਨੂੰ ਪੁੱਛਾਂ ਕਿਹੜਾ ਚੈਨਲ ਹੈ, ਪਹਿਲੇ ਮੈਂ ਸਹੀ ਨਾਲ ਗੱਲ ਕਰਾਂਗਾ। ਇਹਨਾਂ ਨੇ ਸੁਸਾਇਟੀ ਬਣਾਈ ਆ, ਕੀ ਸੋਚ ਕੇ ਬਣਾਈ ਆ? ਸਹੀ, ਅਸਲਾਮ ਵਾਲੇਕੁਮ। ਇਹ ਤੁਸੀਂ ਜਿਹੜੀ ਸੁਸਾਇਟੀ ਬਣਾਈ ਪਿੰਡ ਦੇ ਵਿੱਚ, ਇਹ ਕੀ ਸੋਚ ਕੇ ਬਣਾਈ? ਜਾਂ ਅੱਛਾ ਤੁਸੀਂ ਆਪਣਾ, ਤੁਹਾਡੀ ਸੋਚ ਹੈ, ਇਹ ਤਾਂ ਸਾਨੂੰ ਵੀ ਸੋਚ ਨਹੀਂ ਆਈ ਜਿਹੜੀ ਤੁਸੀਂ ਯਾਰ ਇਹ ਕਰਕੇ ਕੀਤਾ, ਦਖਲਤ ਕੀਤੀ ਆ ਇਨਸਾਨੀ ਦੇ ਹਵਾਲੇ ਨਾਲ। ਕੋਈ ਗਰੀਬ ਨਹੀਂ ਵੇਖਿਆ, ਗਰੀਬ ਦੀ ਤੁਸੀਂ ਇਮਦਾਦ ਵੀ ਕਰਦੇ ਹੋ, ਤੇ ਸਾਰਾ ਕੁਝ ਕਰਦੇ ਹੋ। ਦੱਸੋ ਜਰਾ ਮੈਨੂੰ ਤਫਸੀਲ ਜਰਾ। ਇਹ ਜੀ 2020 ਦੀ ਗੱਲ ਆ, ਜਦੋਂ ਕਰੋਨਾ ਸ਼ੁਰੂ ਹੋਇਆ। ਉਹਦੇ ਵਿੱਚ 2-4 ਪਹਿਲੇ ਅਸੀਂ 4 ਬੰਦੇ ਸਾਂ। ਸਾਨੂੰ ਇੱਕ ਬੰਦੇ ਨੇ ਮੋਟੀਵੇਟ ਕੀਤਾ ਕਿ ਯਾਰ ਤੁਸੀਂ ਨਾ, ਕਰੋਨਾ ਦਾ ਦੌਰ ਵਾ ਤੇ ਬਾੜੇ ਬੰਦੇ ਦੀ ਦਿਹਾੜੀ ਜਿਹੜੀ ਉਹ ਬੰਦ ਹੋ ਗਈ ਹੈ। ਬਿਲਕੁਲ ਮਜ਼ਦੂਰ ਜਿਹੜੇ ਬੰਦੇ ਸੀ ਨਾ, ਉਦੋਂ ਟਰਾਂਸਪੋਰਟ ਬੰਦ ਹੋ ਗਈ ਸੀ, ਕਾਫੀ ਸਾਰੇ ਮਸਲੇ ਬਣ ਗਏ। ਉਦੋਂ ਸਾਨੂੰ ਇੱਕ ਬੰਦੇ ਨੇ ਮੋਟੀਵੇਟ ਕੀਤਾ, ਕਿ ਅੱਲਾ ਵਾਲਾ ਬੰਦਾ ਸੀ, ਤੇ ਉਹਨੇ ਸਾਨੂੰ ਦੱਸਿਆ ਵੀ ਯਾਰ ਤੁਸੀਂ ਆਪਣਾ ਇਹ ਕੰਮ ਸ਼ੁਰੂ ਕਰੋ। 4-5 ਬੰਦਿਆਂ ਨੇ ਰਲ ਕੇ ਨਾ ਅਸੀਂ ਆਪਣੀ ਜੇਬ 'ਚ ਥੋੜੇ ਪੈਸੇ ਪਾ ਕੇ ਤੇ 2-4 ਘਰਾਂ ਦੀ ਮਦਦ ਕੀਤੀ ਜੀ। ਉਸੇ ਕੰਮ ਨੂੰ ਅਸੀਂ ਫਿਰ ਵਧਾਇਆ ਅੱਗੇ। ਉਹ ਸਾਡੇ ਨਾਲ ਬੰਦੇ ਜੋੜਦੇ ਗਏ ਕਿ ਅਸੀਂ ਉਸ ਕੰਮ ਨੂੰ ਫਿਰ ਵਧਾਉਂਦੇ ਗਏ ਤੇ ਵਧਾਉਂਦੇ ਗਏ। ਅਸੀਂ ਤਕਰੀਬਨ ਉਸ ਦੌਰ ਦੇ ਵਿੱਚ, ਤਕਰੀਬਨ ਕਰੋਨਾ ਦੇ ਦੌਰ ਦੇ ਵਿੱਚ, ਜਿਹੜਾ ਸੀਜ਼ਨ ਕਰੋਨਾ ਦਾ ਗੁਜ਼ਰਿਆ, ਸਾਡੇ ਪਿੰਡ ਦੇ ਜਿੰਨੇ ਵੀ ਗਰੀਬ ਲੋਕ ਸੀ, ਅਸੀਂ ਤਕਰੀਬਨ ਉਹਨਾਂ ਨੂੰ ਨਾ ਹਰ ਮਹੀਨੇ ਤਕਰੀਬਨ ਸਪੋਰਟ ਕੀਤਾ। 4-5 ਹਜ਼ਾਰ ਦਾ ਰਾਸ਼ਨ ਹਰ ਘਰ ਨੂੰ ਦਿੰਦੇ ਰਹੇ ਅਸੀਂ। ਬਿਲਕੁਲ। ਤੇ ਉਹ ਫਿਰ ਅਸੀਂ ਮੁਖੱਈਰ ਹਜ਼ਰਾਤ ਜਿਹੜੇ ਪਿੰਡ ਦੇ ਸੀ, ਉਹਨਾਂ ਨੂੰ ਮਿਲਦੇ ਰਹੇ ਇੱਥੇ, ਕਿ ਉਹਨਾਂ ਨੂੰ ਦੱਸਿਆ ਕਿ ਅਸੀਂ ਇਸ ਤਰ੍ਹਾਂ ਕੰਮ ਕਰ ਰਹੇ। ਉਹਨਾਂ ਨੇ ਸਾਡੀ ਬੜੀ ਹੈਲਪ ਕੀਤੀ। ਫਿਰ ਅਸੀਂ ਪਿੰਡ ਦੇ ਵਿੱਚ ਹੋਰ ਉਸੇ ਮਤਲਬ ਕਿ ਪੈਸਿਆਂ ਦੇ ਨਾਲ ਕੰਮ ਸ਼ੁਰੂ ਕੀਤਾ, ਕੋਈ ਸੋਲਰਿੰਗ ਦਾ ਕੰਮ ਸ਼ੁਰੂ ਕੀਤਾ, ਕੋਈ ਲਾਈਟਾਂ ਦਾ ਇੰਤਜ਼ਾਮ ਕੀਤਾ।
ਇਸ ਵਾਸਤੇ ਫਿਰ ਉਹ ਸਾਡਾ ਅੱਗੇ ਨਾ ਮਾਸ਼ਾਅੱਲਾ ਹੁਣ ਅਸੀਂ 8-10 ਭਾਈ ਹੈਗੇ ਆ ਪਿੰਡ ਦੇ ਮੁਸਲਿਮ ਬਰਾਦਰੀਆਂ ਦੇ ਸਾਰੇ ਤਕਰੀਬਨ ਜਿਹਦੇ ਵਿੱਚ ਹਰ ਬਰਾਦਰੀ ਦੀ ਨੁਮਾਇੰਦਗੀ ਹੈ। ਇਹ ਨਹੀਂ ਕਿ ਕਮੀ ਨਹੀਂ ਹੈਗਾ ਜਾਂ ਸਾਰਿਆਂ ਦੀ ਮਸਲ ਕਿ ਮਲਕ ਬਰਾਦਰੀ ਵੀ ਹੈ, ਉਹਦੇ 'ਚ ਚੱਠੇ ਵੀ ਹੈ, ਉਹਦੇ 'ਚ ਸਿੱਧੂ ਵੀ ਹੈ, ਸਾਰੇ ਜਿੰਨੀਆਂ ਬਰਾਦਰੀਆਂ ਸਾਡੇ ਪਿੰਡ 'ਚ ਆ ਸਾਰਿਆਂ ਨੇ ਅਸੀਂ ਹੁਣ ਨੁਮਾਇੰਦਗੀ ਰੱਖੀ ਹੈ। ਉਹ ਅਸੀਂ ਹੁਣ ਰਲ ਕੇ ਉਸ ਕੰਮ ਨੂੰ ਅੱਗੇ ਮਸਲ ਇਸ ਟਾਈਮ ਵੀ ਸਾਡਾ ਉਹ ਚੱਲ ਰਿਹਾ ਮਾਸ਼ਾਅੱਲਾ। ਸਭ ਤੋਂ ਵੱਡਾ ਪ੍ਰੋਜੈਕਟ ਜਿਹੜਾ ਅਸੀਂ ਪਾਣੀ ਮਿੱਠਾ ਸੀ ਨਾ ਬਾਹਰਲੀ ਸਾਈਡ ਤੇ ਜਿਹਦੇ ਟੋਡੇ ਹੈਗੇ ਹਾਂਜੀ ਹਾਂਜੀ ਉੱਥੋਂ ਪਾਣੀ ਅਸੀਂ ਖਿੱਚ ਕੇ ਤੇ ਉਹ ਪਿੰਡ ਦੀ ਮੁਖਤਲਿਫ ਅਸੀਂ ਆਪਣੀਆਂ ਮਾਵਾਂ ਭੈਣਾਂ ਨੂੰ ਵੰਦੇ ਸਾਂ। ਉਹ ਪਾਣੀ ਭਰਨ ਵਾਸਤੇ ਕਦੀ ਉੱਥੇ ਮੋਟਰ ਘੜੇ ਚੁੱਕੇ ਸਨ, ਬਾਲਟੀਆਂ ਲਮਕਾ ਕੇ ਜਾਣਦੀਆਂ ਵਿਚਾਰੀਆਂ। ਉਹ ਬਾਲਟੀਆਂ ਲੈ ਕਦੀ ਉਧਰ ਜਾ ਰਹੀਆਂ, ਕਦੀ ਕਿਸੇ ਦੇ ਘਰੋਂ ਪਾਣੀ ਭਰਨ ਜਾ ਰਹੀਆਂ। ਤੇ ਉਹ ਅਸੀਂ ਤਕਰੀਬਨ 8 ਤੇ 9 ਜਗ੍ਹਾ ਦੇ ਉੱਤੇ ਪਾਣੀ ਪਿੰਡ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ ਸਾਡਾ ਉਹ ਹੈਗਾ। ਤੇ ਉਹਦੇ ਵਿੱਚ ਮਤਲਬ ਸਭ ਤੋਂ ਜ਼ਿਆਦਾ ਜਿਹਨੇ ਮਤਲਬ ਕਿ ਮੈਂ ਅੱਜ ਨਾਂ ਲੈਣਾ ਚਾਹਾਂਗਾ ਚੌਧਰੀ ਬਲਾਲ ਜੀਨ ਸਾਹਿਬ। ਹਾਂ ਬਹੁਤ ਅੱਛਾ ਉਹਨੇ ਬੰਦਾ, ਬਹੁਤ ਐਪਰੀਸ਼ੀਏਟ ਕੀਤਾ ਸਾਨੂੰ। ਤੇ ਸਾਡਾ ਚੇਅਰਮੈਨ ਵੀ ਹੈਗਾ ਉਹ, ਤੇ ਭਾਈ ਸਜਾਦ ਖਲੋਤੇ ਸੀ ਉਹ ਤੇ ਹੁਣ ਚੱਲ ਗਏ ਖੈਰ। ਤੇ ਇਸ ਤਰ੍ਹਾਂ ਭਾਈ ਮੁਦੱਸਰ ਵਸੀਮ ਸੀ ਤੇ ਹੋਰ ਸਾਰੇ ਜਿਹੜੇ ਦੋਸਤਾਂ ਵਿੱਚ ਮੁਦੱਸਰ ਬੁੱਟਰ ਹੈਗਾ ਸੀ, ਦੂਸਰਾ ਚਾਚਾ ਮਿਸ਼ਤਾਕ ਦਾ ਮੁੰਡਾ ਇਹਸਾਨ ਸਿੱਧੂ, ਯੂਸਫ ਅਦੀਲ ਮੁੰਡਾ ਬਾਹਰ ਚਲਾ ਗਿਆ ਵਾ। ਇਹਸਾਨ ਨੇ ਤਾਂ ਦਿਲ ਨੇ ਬਹੁਤ ਕੰਮ ਕੀਤਾ ਇਹਦੇ ਵਿੱਚ ਤੇ ਉਹ ਕੰਮ ਅਨੀਲ ਮੁੰਡਾ ਜਿਹੜਾ ਉਹ ਸਰਵਰ ਦਾ ਅੰਦਰ ਦਾ ਹੁੰਦਾ। ਹਾਂਜੀ। ਅੱਛਾ 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 ਮੁੰਡਾ। ਉਹਨੇ ਵੀ ਬੜਾ ਕੰਮ ਕੀਤਾ। ਮਤਲਬ ਕਿ ਜਦੋਂ ਉਦੋਂ ਕੰਮ ਚੱਲ ਰਿਹਾ ਸੀ ਸਾਡਾ ਖਾਲੀ ਦਾ ਮਜ਼ਦੂਰੀ ਤੇ ਮਜ਼ਦੂਰਾਂ ਦੇ ਨਾਲ ਸਾਰਾ ਦਿਨ ਉਹਨਾਂ ਨੂੰ ਰੋਟੀ ਪਾਣੀ ਇਹ ਉਹ, ਫਿਰ ਕਬਰਸਤਾਨ ਦੀਆਂ ਸਲੈਬਾਂ, ਇਹ ਬੜਾ ਮਸਲਾ ਸੀ ਸਾਡੇ ਵਾਸਤੇ। ਬਿਲਕੁਲ ਸਭ ਤੋਂ ਵੱਡਾ ਮਸਲਾ ਹੋ ਜਾਂਦੀ ਸੀ ਤੇ ਸਾਰੇ ਰਕਸ਼ਾ ਨੂੰ ਲੈ ਕੇ ਜਾ ਰਿਹਾ ਵਾ ਕੋਈ, ਜਿਸ ਤਰ੍ਹਾਂ ਦੇ ਮਸਲੇ ਬਣਦੇ ਸੀ, ਕਦੀ ਨਾ ਲੱਭਣੀ ਕਦੀ ਲੱਭ ਜਾਣੀਆਂ। ਉਹ ਸਲੈਬਾਂ ਹੁਣ ਕੰਮ 100 ਸਲੈਬ ਸਾਡੀ ਮੌਜੂਦ ਹੁੰਦੀ ਹੈ। ਤਕਰੀਬਨ 2-3 ਮਹੀਨੇ 4 ਮਹੀਨੇ ਲੰਘ ਜਾਂਦੇ ਸਾਡੇ ਉਹਦੇ ਨਾਲ। ਤੇ ਉਹ ਵੀ ਮਸਲੇ ਇੱਕ ਸਾਡਾ ਯਾਨੀ ਕਿ ਸਲੈਬਾਂ ਵਾਲਾ ਤੇ ਮੇਨ ਪਾਣੀ ਵਾਲਾ ਦੋ ਕੰਮ ਸਾਡੇ ਜਿਹੜੇ ਨਾ ਉਹ ਮੁਸਲਸਲ ਚੱਲ ਰਹੇ। ਤੇ ਆਪਣੀ ਮਦਦ ਆਪ ਦੇ ਤਹਿਤ ਹੀ ਚੱਲ ਰਹੇ। ਕੁਛ ਅਸੀਂ ਆਪਣੀ ਜੇਬ 'ਚ ਵੀ ਪਾਉਂਦੇ ਹਾਂ ਪੈਸੇ, ਤੇ ਬਾਕੀ ਪਿੰਡ 'ਚ ਇਸ ਤਰ੍ਹਾਂ ਫੰਡਿੰਗ ਕਰੀਦੀ ਆ। ਕੋਈ ਵੱਡੇ ਜਿਹੜੇ ਮੁਖੱਈਰ ਹਜ਼ਰਾਤ ਨੇ ਉਹਨਾਂ ਨੂੰ ਮਿਲੀਦਾ ਜਾ ਕੇ। ਬੜੀ ਅੱਛੀ ਸੋਚ ਪੁੱਤਰ ਤੁਹਾਡੀ, ਮਾਸ਼ਾਅੱਲਾ। ਅੱਲਾਹ ਤਾਲਾ ਤੁਹਾਨੂੰ ਕਾਮਯਾਬ ਕਰੇ। ਮੈਂ ਨਾ ਇਸ ਨਵਾਂ ਦੌਰ ਆ ਗਿਆ, ਮੀਡੀਆ ਦਾ ਦੌਰ ਆ ਗਿਆ, ਇਹ ਮੈਂ ਵੇਖਿਆ ਸਭ ਤੋਂ ਵੱਡੀ ਗੱਲ ਜਿਹੜੀ ਅਸਲ ਨਾਲ ਇੱਕ ਖੁਫੀਆ ਤੌਰ ਤੇ ਕਿਸੇ ਦੀ ਇਮਦਾਦ ਕਰਨੀ, ਕਿਸੇ ਗਰੀਬ ਆਦਮੀ ਦੀ, ਉਹਨੂੰ ਤਹਿਜ਼ੀਬ ਤੋਂ ਬਚਾਉਣਾ। ਉਹ ਬੰਦੇ ਨੂੰ ਚਾਰੇ ਪੈਸੇ ਦੇ ਕੇ ਵੀਡੀਓ ਬਣਾ ਕੇ ਤੇ ਲੋਕ ਨੈਟ ਤੇ ਪਾਉਣੀ, ਚਾਰੇ ਉਹਦੀ ਬੇਇੱਜ਼ਤੀ ਹੋਰ ਕਰਨੀ, ਖੁਫੀਆ ਤੌਰ ਤੇ ਮਦਦਾਂ ਕੀਤੀਆਂ ਨੇ। ਮੈਨੂੰ ਅੱਜ ਪਤਾ ਲੱਗਣ ਡਿਆ ਕਿ ਇਸ ਹੱਦ ਤੱਕ ਚਲੇ ਗਏ ਮੁੰਡੇ। ਉਹਨਾਂ ਨੂੰ ਮੈਂ ਐਪਰੀਸ਼ੀਏਟ ਕਰਨਾ। ਮੈਂ ਵੀ ਇਹਨਾਂ ਦੇ ਨਾਲ ਇਨਸ਼ਾਅੱਲਾ ਮੋਢਾ ਲਾਵਾਂਗਾ, ਕਿਉਂਕਿ ਬਹੁਤ ਘੱਟ ਪਿੰਡ ਨੇ, ਬਹੁਤ ਘੱਟ ਅਸੀਂ ਸਾਡੇ ਚੱਕ ਵਿੱਚ ਮਾਸ਼ਾਅੱਲਾ। 16 ਜਿਹੜਾ ਸਾਡਾ ਥੱਲੇ ਬਹੁਤ ਦੱਬ ਗਿਆ ਸੀ, ਬੜੀ ਦੇਰ ਤੋਂ ਲੱਗਾ। ਚੌਧਰੀ ਸ਼ੀਰ ਸਾਹਿਬ MP ਰਹੇ, ਅੱਲਾਹ ਉਹਨਾਂ ਨੂੰ ਮੇਰੀ ਤਰ੍ਹਾਂ ਫਰਮਾਏ। ਉਹਨਾਂ ਨੇ 16 ਲਵਾਏ ਤੇ 16 ਕਮਾ ਕੰਮ ਸਾਡਾ 5-5 6-6 ਫੁੱਟ ਥੱਲੇ ਗਹਿਰਾ ਹੋ ਗਿਆ। ਅਸੀਂ ਪੁੱਟ ਕੇ ਇਸ ਕਮੇਟੀ ਵਾਲਿਆਂ ਨੇ ਬੜਾ ਸਾਡਾ ਨੂੰ ਸਾਥ ਦਿੱਤਾ ਇਸ ਚੀਜ਼ ਦੇ ਵਿੱਚ। ਹਰ ਕਿਸੇ ਨੇ ਆਪਣੇ ਤੇ ਕੋਈ 16-12 ਲੱਭ ਗਿਆ। ਮੈਂ ਇਹਨਾਂ ਦੀ ਬਾਰ-ਬਾਰ ਮਤਲਬ ਮੈਂ ਗੱਲ ਇਸ ਵਕਤ ਦੱਸਦਾ ਕਿ ਸਾਰੇ ਲੋਕ ਜਿਹੜੇ ਮੇਰੇ ਭਰਾ ਟਿਕਟੌਕ ਦੇ ਉੱਤੇ ਸੁਣਦੇ ਨੇ ਜਾਂ YouTube ਤੇ ਮੈਨੂੰ ਸੁਣਦੇ ਨੇ ਜਾਂ Facebook ਤੇ ਸੁਣਦੇ ਨੇ, ਵੱਧ ਚੜ ਕੇ ਇਹਨਾਂ ਗਰੀਬ ਲੋਕ ਜਿਹੜੇ ਸਾਡੇ ਬਹੁਤ ਅਜੇ ਗਰੀਬ ਲੋਕ ਨੇ ਜਿਹੜੇ ਸਾਰੇ ਚਿੱਟ ਕੱਪੜੇ ਦੂਰ ਆ ਗਏ ਨੇ, ਲੇਕਿਨ ਘਰਾਂ ਦੇ ਹਾਲਾਤ ਰੋਟੀ ਦੇ ਘਰ ਮੁਸ਼ਕਿਲ ਪੱਕਦੀ ਹੈ, ਲੇਕਿਨ ਲੋਕ ਕਿਸੇ ਕੋਲ ਮੰਗਦੇ ਨਹੀਂ। ਖੁਫੀਆ ਤੌਰ ਤੇ ਉਹਨਾਂ ਦੀ ਮਦਦ ਕਰਿਆ ਕਰੋ। ਇਨਸਾਨੀਅਤ ਜਿਹੜੀ ਇਨਸਾਨ ਦੇ ਬੰਦੇ ਦੀ ਸੌਂ ਗਈ ਹੈ, ਮਰੀ ਨਹੀਂ, ਇਨਸਾਨੀਅਤ ਨੂੰ ਜਗਾਓ, ਠੀਕ ਹੈ ਨਾ। ਮੈਂ ਹੁਣ ਇਸ ਮੁਦੱਸਰ ਭਾਈ ਨਾਲ ਗੱਲ ਕਰਾਂਗਾ, ਛੋਟਾ ਮੇਰਾ ਵੀਰ ਹੈ, ਕਿ ਤੂੰ ਇੱਕ ਚੈਨਲ ਬਣਾਇਆ ਤੇ ਕੀ ਸਬਕ ਦੇਣਾ ਲੋਕਾਂ ਨੂੰ? ਮੈਂ ਫੇਸਬੁੱਕ ਤੇ YouTube ਦਾ ਤੇ TikTok ਦਾ ਚੈਨਲ ਬਣਾਇਆ ਪੰਜਾਬੀ ਮੁੰਡੇ ਦੇ ਨਾਂ ਤੋਂ। ਤੇ ਮੈਂ ਆਪਣੇ ਪੰਜਾਬੀ ਕਲਚਰ ਨੂੰ ਅੱਗੇ ਲੈ ਕੇ ਆਉਣਾ ਚਾਹੁੰਦਾ, ਤਾਂ ਕਿ ਸਾਡੇ ਜਿਹੜੇ ਸ਼ਹਿਰਾਂ 'ਚ ਰਹਿਣ ਵਾਲੇ ਤੇ ਅੱਪਰ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਵੀ ਸਾਡੀ ਰਹਿਣ ਸਹਿਣ ਦਾ, ਸਾਡੀ ਪੰਜਾਬੀ ਜ਼ੁਬਾਨ ਦਾ, ਪੰਜਾਬੀ ਕਲਚਰ ਦਾ ਜਿਹੜਾ ਵਾ ਨਾ ਪਤਾ ਚੱਲੇ ਵੀ ਇਹ ਲੋਕ ਕਿਸ ਤਰ੍ਹਾਂ ਰਹਿੰਦੇ ਨੇ। ਅਸਾਂ ਇੱਧਰ ਬੜੇ ਬੈਕਵਰਡ ਜਿਹੇ ਇਲਾਕੇ 'ਚ ਰਹਿੰਦੇ ਆ, ਤੇ ਇਸ ਵਾਸਤੇ ਮੈਂ ਚੱਠਾ ਸਾਹਿਬ ਇਹ ਸੋਚ ਕੇ ਬਣਾਇਆ ਵੀ ਅਸਾਂ ਮੈਂ ਆਪਣਾ ਨਾ ਪੰਜਾਬੀ ਕਲਚਰ ਅੱਗੇ। ਕਿਆ ਬਾਤ ਮਾਸ਼ਾਅੱਲਾ। ਇਹ ਸਾਡਾ ਬੱਚਾ ਉੱਠਿਆ, ਅਸੀਂ ਇਹਨੂੰ ਐਪਰੀਸ਼ੀਏਟ ਵੀ ਕਰਾਂਗੇ ਔਰ ਅਸੀਂ ਇਨਸ਼ਾਅੱਲਾ ਨਾਲ ਹੈਲਪ ਵੀ ਕਰਾਂਗੇ। ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਸਾਡਾ ਇਲਾਕਾ ਜਦੋਂ ਸਾਡੇ ਵੱਡਿਆਂ ਕੇ ਬਾਅਦ ਹੋਏ ਸਾਰੇ ਟਿੱਬੇ ਸਨ, ਤੇ ਰਿਆਸਤ ਬਾਅਦ ਹੋਈ 1927 ਦੇ ਵਿੱਚ, ਇੱਥੇ ਕੋਈ ਸ਼ੱਕਦਾਲ ਨਹੀਂ ਹੁੰਦੀ। ਅੱਜ ਮਾਸ਼ਾਅੱਲਾ ਅਸੀਂ ਚਿੱਟੇ ਕੱਪੜੇ ਪਾਏ ਨੇ, ਰੰਗਦਾਰ ਕੱਪੜੇ ਪਾਏ ਨੇ, ਚੀਜ਼ ਲਾਹੌਰੋਂ ਜਾ ਕੇ ਖਰੀਦਦੇ ਨੇ। ਅਲਹਮਦੁਲਿਲਾ ਸਾਡੇ ਪਸਮਾਨਦੇ ਇਲਾਕੇ ਦੇ ਵਿੱਚ ਸਾਡੇ ਵੱਡਿਆਂ ਨੇ ਮਿਹਨਤ ਕਰਕੇ ਜ਼ਮੀਨਾਂ ਆਬਾਦ ਕੀਤੀਆਂ, ਸਾਨੂੰ ਗੱਲ ਦੱਸੀ, ਸਾਨੂੰ ਬੋਲਣਾ ਦੱਸਿਆ, ਸਾਨੂੰ ਕਲਚਰ ਦੱਸਿਆ ਕਿ ਪੰਜਾਬੀ ਸਾਡੀ ਮੂੰਹ ਬੋਲੀ ਜ਼ਬਾਨ ਹੈ। ਪਿਆਰ ਸਾਨੂੰ ਸਾਰਿਆਂ ਨਾਲ ਹੀ ਹੈ, ਭਾਵੇਂ ਕੋਈ ਸਿੰਧੀ ਹੈ, ਭਾਵੇਂ ਕੋਈ ਬਲੋਚੀ ਹੈ, ਭਾਵੇਂ ਕੋਈ ਪਸ਼ਤੂਨ ਹੈ, ਔਰ ਭਾਵੇਂ ਕੋਈ ਉਰਦੂ ਸਪੀਕਿੰਗ ਹੈਗਾ।
ਭਾਵੇਂ ਸਾਡੇ ਸਿੱਖ ਭਰਾ ਨੇ ਚੜ੍ਹਦੇ ਪੰਜਾਬ ਦੇ ਉੱਤੋਂ ਜਿਨ੍ਹਾਂ ਪੰਜਾਬੀ ਨੂੰ ਹਮੇਸ਼ਾ ਪ੍ਰਮੋਟ ਕੀਤਾ। ਕਿਸੇ ਮੁਲਕ 'ਚ ਵੀ ਚੱਲ ਜਾਓ, ਉਹਨਾਂ ਲੋਕਾਂ ਨਾਲ ਇੰਗਲਿਸ਼ ਬੋਲਣੀ ਹੈ, ਨਾ ਉਰਦੂ ਬੋਲਣੀ ਹੈ, ਪੰਜਾਬੀ 'ਚ ਗੱਲ ਕਰਨੀ, ਉਹਨਾਂ ਦੀ ਕਲਚਰ ਸਾਨੂੰ ਅਸਲ ਉਹਨਾਂ ਨੂੰ ਦੱਸਿਆ। ਅਸੀਂ ਹੁਣ ਇਸ ਇਲਾਕੇ ਦੇ ਵਿੱਚ ਆਣ ਕੇ ਅਸੀਂ ਅਲਹਮਦੁਲਿਲਾ ਬਹੁਤ ਅੱਲਾਹ ਤਾਲਾ ਦਾ ਕਰਮ ਹੈ, ਅਸੀਂ ਇਸ ਇਲਾਕੇ ਦੇ ਵਿੱਚ ਤੁਹਾਨੂੰ ਇਨਸ਼ਾਅੱਲਾ ਕਿਸੇ ਦਾ ਰੋਜ਼ ਲਿਆ ਕੇ ਜਾਵਾਂਗੇ। ਜਿਹੜੇ ਟਿੱਬੇ ਹੁਣ ਵੀ ਮੌਜੂਦ ਨੇ ਹੁਣ ਉਹ ਚੀਜ਼ਾਂ ਇੱਥੇ ਆ ਸਨ। ਕੋਈ ਸ਼ਹਿਰ ਨਹੀਂ ਸੀ। ਪਸਮਾਨਦਾ ਇਲਾਕਾ ਤਹਿਸੀਲ ਹਾਸਲਪੁਰ ਦਾ ਇੱਕ ਇਲਾਕਾ ਹੈ। ਮੈਂ ਆਪਣੇ ਯੂਟਿਊਬਰ ਆਪਣੇ ਨਿੱਕੇ ਵੀਰ ਅੰਜਨ ਸੋਏ ਨੂੰ ਦਾਵਤ ਦਿਆਂਗਾ, ਤੇ ਵਕਾਰ ਭਿੰਡਰ ਨੂੰ ਦਾਵਤ ਦਿਆਂਗਾ, ਤੇ ਨਾਸਰ ਢਿੱਲੋਂ ਨੂੰ ਦਾਵਤ ਦਿਆਂਗਾ, ਅਤੀਕ ਹੰਜਰਾ ਨੂੰ ਦਾਵਤ ਦਿਆਂਗਾ, ਤੇ ਜ਼ੇਬੀ ਹੰਜਰਾ ਜਿਹੜੀ ਪੰਜਾਬੀਆਂ ਦੀ ਮਾਂ ਆ, ਪੰਜਾਬੀ ਜ਼ੁਬਾਨ ਦੀ ਮਾਂ ਨੂੰ ਕਿਹਾ ਜਾਂਦਾ, ਬਹੁਤ ਪਿਆਰਾ ਪੰਜਾਬੀ ਸਾਡਾ ਭਰਾ ਹੈ। ਤੇ ਇਹ ਸਾਡੇ ਇਲਾਕੇ ਜਾਣ ਕੇ ਵੇਖ ਸਾਡੀ ਪਸਮੰਦਗੀ, ਇਹਨਾਂ ਨੇ ਬਹੁਤ ਅੱਛੇ ਅੱਛੇ ਕੰਮ ਕੀਤੇ। ਫਲੱਡ ਆਏ, ਲੋਕਾਂ ਦੀਆਂ ਕਸ਼ਤੀਆਂ ਤੇ ਬਹਿ ਕੇ ਜੈਕਟਾਂ ਪਾ ਕੇ ਲੋਕਾਂ ਦੇ ਘਰਾਂ ਜਾ ਕੇ ਰਾਸ਼ਨ ਪਹੁੰਚਾਇਆ। ਮੈਂ ਇਹਨੂੰ ਐਪਰੀਸ਼ੀਏਟ ਕਰਨਾ। ਅੱਲਾਹ ਤਾਲਾ ਨੇ ਇਹਨਾਂ ਨੂੰ ਇੱਜ਼ਤ ਦਿੱਤੀ ਹੈ। ਅੱਲਾਹ ਤਾਲਾ ਇਹਨਾਂ ਦੀ ਇੱਜ਼ਤ ਹੋਰ ਬੁਲੰਦ ਕਰੇ, ਇਹਨਾਂ ਨੂੰ ਆਪਣਾ ਤੌਫੀਕ ਦੇਵੇ। ਮਾੜੇ ਘਰਾਂ ਦੀ ਜਿਨ੍ਹਾਂ ਦੇ ਨੁਕਸਾਨ ਹੋ ਗਏ ਨੇ, ਜਿਨ੍ਹਾਂ ਦੇ ਘਰ ਉੱਜੜ ਗਏ ਨੇ, ਜਿਨ੍ਹਾਂ ਨੂੰ ਖਾਣ ਪੀਣ ਕੁਝ ਨਹੀਂ ਲੱਭਾ, ਵਿਚਾਰੇ ਉਹਨਾਂ ਤੱਕ ਪਹੁੰਚੇ ਰਾਜਪੁਰ ਤੱਕ ਵੀ। ਇਹਦੇ ਨਾਲ ਜਾਣਾ ਚਾਹਾਂਗਾ। ਅੱਲਾਹ